ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਲੂਚਿਸਤਾਨ ਦੇ ਇਲਾਕੇ ਖੁਜ਼ਦਾਰ 'ਚ ਸਕੂਲ ਜਾਂਦੇ ਬੱਚਿਆਂ ਦੀ ਇੱਕ ਬੱਸ ਨੂੰ ਅਤਿਕਰਦਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਹ ਇੱਕ ਆਪ ਮਾਰੂ ਧਾੜਾ ਸੀਗਾ ਜਿਹੜਾ ਬੱਸ ਦੇ ਬਿਲਕੁਲ ਨੇੜੇ ਜਾ ਕੇ ਕੀਤਾ ਗਿਆ, ਜਿਹਦੇ ਵਿੱਚ ਹਜੇ ਤੱਕ 6 ਹਲਾਕਤਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਇਹਦੇ ਵਿੱਚੋਂ 3 ਸਕੂਲ ਦੇ ਬੱਚੇ ਨੇ, ਜਦਕਿ 3 ਇਸ ਬੱਸ ਦੇ ਨਾਲ ਸਫ਼ਰ ਕਰਦਾ ਸਟਾਫ ਹੈ। ਆਖਿਆ ਜਾ ਰਿਹਾ ਹੈ ਕਿ ਕੁੱਲ 38 ਲੋਕ ਨੇ ਜਿਹੜੇ ਫੱਟੜ ਨੇ, ਔਰ ਇਹ ਵੀ ਖਤਰਾ ਹੈ ਕਿ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਬੱਚਿਆਂ ਦੀ ਹਲਾਕਤ ਜਿਹੜੀ ਉਹ ਵੱਧ ਜਾਵੇ। ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਵੱਲੋਂ ਆਖਿਆ ਗਿਆ ਹੈ ਕਿ ਬੱਸ ਦੇ ਉੱਤੇ ਇਹ ਅਤਗਰਦੀ ਦਾ ਹਮਲਾ ਜਾਂ ਇਹ ਆਪ ਮਾਰੂ ਧਾੜਾ ਜਿਹੜਾ ਇਹ ਭਾਰਤੀ ਸਪਾਂਸਰਡ ਅਤਗਰਦੀ ਦੀ ਲੜੀ ਦਾ ਇੱਕ ਹਿੱਸਾ ਹੈ, ਔਰ ਇਹਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਕਟਹਿਰੇ 'ਚ ਜ਼ਰੂਰ ਲਿਆਵਾਂਗੇ। ਬਲੋਚਿਸਤਾਨ ਤੋਂ ਉਥੋਂ ਦੇ ਸੂਬਾ ਸੀਐਮ ਨੇ ਜਿਹੜੇ ਉਹਨਾਂ ਨੇ ਵੀ ਇਸ ਬਾਰੇ ਇਹ ਸਾਰੇ ਇਲਜ਼ਾਮ ਨੇ ਜਿਹੜੇ ਉਹ ਭਾਰਤ ਉੱਤੇ ਲਾਏ ਨੇ। ਪਰ ਭਾਰਤ ਦੀ ਐਕਸਟਰਨਲ ਮਿਨਿਸਟਰੀ ਵੱਲੋਂ ਇੱਕ ਬਾਕਾਇਦਾ ਪ੍ਰੈਸ ਰਿਲੀਜ਼ ਹੈ ਜਿਹੜੀ ਉਹ ਕੱਢੀ ਗਈ ਹੈ, ਜਿਹਦੇ 'ਚ ਉਹਨਾਂ ਨੇ ਪਾਕਿਸਤਾਨ ਵੱਲੋਂ ਲਾਏ ਗਏ ਇਹ ਸਾਰੇ ਇਲਜ਼ਾਮ ਨੇ ਜਿਹੜੇ ਇਹਨਾਂ ਨੂੰ ਨਾ ਸਿਰਫ ਰੱਦ ਕੀਤਾ ਹੈ, ਬਲਕਿ ਆਖਿਆ ਹੈ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਕੂਲ ਦੇ ਬੱਚਿਆਂ ਦੀ ਇਸ ਬੱਸ ਦੇ ਉੱਤੇ ਹਮਲਾ ਹੋਣ ਤੋਂ ਬਾਅਦ ਅਮਰੀਕਾ ਵੱਲੋਂ ਇਹਦੀ ਨਿੰਦਿਆ ਕੀਤੀ ਗਈ ਹੈ, ਔਰ ਆਖਿਆ ਗਿਆ ਹੈ ਕਿ ਇਹ ਇੱਕ ਬੁਜ਼ਦਿਲਾਨਾ ਹਮਲਾ ਆ ਜਿਹਦੇ 'ਚ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯਾਦ ਰਵੇ ਕਿ ਪਾਕਿਸਤਾਨ ਦੇ ਵਿੱਚ ਇਹ ਖਬਰਾਂ ਵੀ ਗਰਮ ਨੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਇਹੋ ਜਿਹੀ ਅਤਗਰਦੀ ਦੀ ਉਮੀਦ ਸੀ, ਔਰ ਇਹ ਸਭ ਕਹਿ ਰਹੇ ਨੇ ਸਰਕਾਰੀ ਜ਼ਰੀਏ।